ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 28 ਮਈ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਸਾਨੂੰ ਕਿਸੇ ਹੋਰ ਨੇ ਨਹੀਂ ਬਲਕਿ ਸਾਡੇ ਇੱਕ ਬੜੇ ਹੀ ਬਜ਼ੁਰਗ ਦੋਸਤ ਨੇ, ਮੁਹਤਰਮ ਨੇ ਸਾਡੇ ਆਸਤੇ, ਔਰ ਪਾਕਿਸਤਾਨ ਦਾ ਬੜਾ ਨਾਮੀ ਨਾਮ ਨੇ। ਉਹਨਾਂ ਸਾਨੂੰ ਇਹ ਖਬਰ ਘੱਲੀ ਹੈ। ਬੜੇ ਮੁਤਬਰ ਤੇ ਮਸ਼ਹੂਰ ਆਦਮੀ ਨੇ ਔਰ ਪਾਕਿਸਤਾਨੀ ਫੌਜ ਦੇ ਵਿੱਚੋਂ ਰਿਟਾਇਰਡ ਹੋਏ ਨੇ ਔਰ ਜਨਰਲ ਰਹੇ ਨੇ ਔਰ ਬੜੇ ਟਾਪ ਦੇ ਜਨਰਲ ਰਹੇ ਨੇ ਆਪਣੇ ਜ਼ਮਾਨੇ ਦੇ ਵਿੱਚ। ਲੋਕੀ ਉਹਨਾਂ ਦਾ ਬੜਾ ਇਹਤਰਾਮ ਕਰਦੇ ਨੇ। ਉਹਨਾਂ ਨੇ ਜਿਹੜੀ ਖਬਰ ਸਾਨੂੰ ਘੱਲੀ ਹੈ, ਉਹ ਨਾਲ ਉਹਨਾਂ ਨੇ ਥੱਲੇ ਇੱਕ ਹੱਸਣ ਵਾਲੀ ਇਮੋਜੀ ਵੀ ਘੱਲੀ, ਜਿਸ ਵੇਲੇ ਘੱਲੀ, ਅਤੇ ਉਹ ਚਾਹੁੰਦੇ ਇਹੀ ਨੇ ਵੀ ਸਾਰਿਆਂ ਦੇ ਨਾਲ ਸ਼ੇਅਰ ਕੀਤੀ ਜਾਏ ਤਾਂ ਕਿ ਸਾਰੇ ਜਿਹੜੇ ਜਾਂ ਤਾਂ ਸਰਵਿਸ ਹਾਸਲ ਕਰ ਲੈਣ। ਮੈਨੂੰ ਉਹਨੇ ਇਹ ਨਹੀਂ ਸਮਝ ਆਈ ਵੀ ਉਹਨਾਂ ਦਾ ਮਕਸਦ ਕੀ। ਮੇਰਾ ਖਿਆਲ ਉਹਨਾਂ ਦਾ ਮਕਸਦ ਇਹ ਕਿ ਜਾਂ ਤਾਂ ਬਈ ਇਹ ਸਰਵਿਸ ਹਾਸਲ ਕਰੋ ਜਿਹੜੀ ਨਵੀਂ ਆਈ ਹੈ, ਅਤੇ ਜਾਂ ਫਿਰ ਇਸ ਸਰਵਿਸ ਤੋਂ ਬਚ ਕੇ ਰਹੋ ਕਿਤੇ ਦੂਜੀ ਵਾਰੀ ਕਾਬੂ ਨਾ ਆ ਜਾਓ। ਖਬਰ ਕੀ ਹੈ ਜੀ? ਖਬਰ ਜਿਹੜੀ ਜਨਰਲ ਸਾਹਿਬ ਨੇ ਸਾਨੂੰ ਘੱਲੀ ਹੈ, ਉਹ ਇੱਕ ਸਕਰੀਨਸ਼ਾਟ ਘੱਲਿਆ ਹੈ ਜਿਹੜਾ ਇੱਕ ਦੁਕਾਨ ਦਾ ਹੈ ਜਿੱਤੇ ਲਿਖਿਆ ਹੈ फौजी खतरा सेंटर। हाँ जी, उन्होंने आख्या भी यहाँ पर बच्चों के जदीद तरीके से बग़ैर दर्द के खतने किए जाते हैं और मामूली ऑपरेशन की सहूलत मौजूद है। शुक्र है ये बच्चों का लफ्ज़ लिखिया है, वरना तुम समझ ही सकते हो क्योंकि फौजी साहब ने तो यस सर कहना है। उन्होंने जो हुक्म होया भी किसी दे भी कर दो तो उन्हें किहड़ा सुननी है गल अगली कोई। उन्हें जनाब यस सर कह के अपना काम जिहड़ा वो दब के रखना है। हुण बहरहाल जनरल साहब ने ये जिहड़ी सानूं गल घल्ली है ਇਹ ਤੁਹਾਡੇ ਸਾਹਮਣੇ ਅਸੀਂ ਰੱਖ ਦਿੱਤੀ ਹੈ। ਇਹ ਮੈਨੂੰ ਨਹੀਂ ਪਤਾ ਕਿਹੜੇ ਇਲਾਕੇ ਦੀ ਹੈ। ਅਗਰ ਇਹ ਕੋਈ ਤੁਹਾਡਾ ਇਲਾਕਾ ਜਾਂ ਤੁਹਾਨੂੰ ਪਤਾ ਹੈ ਕਿ ਇਹ ਕਿੱਥੇ ਫੌਜੀ ਖਤਨਾ ਸੈਂਟਰ ਹੈ ਤੇ ਇਹ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖਿਓ। ਅਸੀਂ ਜਨਰਲ ਸਾਹਿਬ ਨੂੰ ਵੀ ਇਹਦੀ ਇਨਫੋਰਮੇਸ਼ਨ ਵਾਪਸ ਘੱਲਾਂਗੇ ਤੇ ਤੁਹਾਡੇ ਸਾਰਿਆਂ ਨਾਲ ਵੀ ਸ਼ੇਅਰ ਕਰਾਂਗੇ, ਕਿਉਂਕਿ ਪਤਾ ਹੋਣਾ ਚਾਹੀਦਾ ਵੀ ਐਡਾ ਮੋਤਬਰ ਸਰਜਨ ਜਿਹੜਾ ਉਹ ਕਿੱਥੇ ਹੈ ਔਰ ਫੌਜ ਨੇ ਇਹਨੂੰ ਖਤਨੇ ਕਰਨਾ ਉੱਥੇ ਕਿੱਥੇ ਸਿਖਾਏ ਨੇ। ਫੌਜ ਦੇ ਵਿੱਚ ਇਹ ਕਿਹਦੇ ਖਤਨੇ ਕਰਦਾ ਰਿਹਾ? ਉੱਥੇ ਕੋਈ ਤੋਪਾਂ ਦੇ ਕਰਦਾ ਰਿਹਾ, ਟੈਂਕਾਂ ਦੇ ਖਤਨੇ ਕਰਦਾ ਰਿਹਾ। ਮਤਲਬ ਕਿ ਇਹ ਭਾਈ ਉਹਨਾਂ ਦਾ ਖਤਨਿਆਂ ਦੇ ਨਾਲ ਕਿਹੜਾ ਐਸਾ ਸ਼ਗਫ ਸੀ ਜਿਹੜਾ ਫੌਜ 'ਚੋਂ ਆ ਕੇ ਇਹਨਾਂ ਨੇ ਖਤਨੇ ਸ਼ੁਰੂ ਕੀਤੇ ਨੇ, ਜਾਂ ਵੈਸੇ ਹੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਇੱਕ ਵਾਰੀ ਬੰਦਾ ਫੌਜ 'ਚ ਭਰਤੀ ਹੋ ਜਾਏ, ਨੌਕਰੀ ਕਰ ਲੈ, ਯੂਨੀਫਾਰਮ ਪਾ ਲੈ ਤੇ ਯੈਸ ਸਰ ਤੇ ਸਲੂਟ ਦੱਬ ਕੇ ਮਾਰ ਲੈ, ਤੇ ਜਿਸ ਵੇਲੇ ਅੱਡੀ ਮਾਰ ਕੇ ਧਰਤੀ ਹਿਲਾਉਂਦਾ ਸਲੂਟ ਕਰਦਾ ਹੋਇਆ ਬੰਦਾ, ਉਸ ਤੋਂ ਬਾਅਦ ਉਹ ਜਿਹਦੇ ਮਰਜ਼ੀ ਜਿੱਥੇ ਮਰਜ਼ੀ ਫੜ ਕੇ ਖਤਨੇ ਕਰਦੇ, ਉਹਨੂੰ ਕਿਹੜਾ ਕਿਸੇ ਨੇ ਪੁੱਛਣਾ। ਹੁਣ ਮੈਨੂੰ ਨਹੀਂ ਪਤਾ ਵੀ ਇਹ ਭਾਈ ਉਹਨਾਂ ਦੀ ਐਕਸਪਰਟੀਜ਼ ਆਖਰੀ ਵਾਲੀ ਹੈ ਕਿ ਇਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਫੌਜੀ ਹਾਂ ਜਿਹਦੇ ਮਰਜ਼ੀ ਖਤਨੇ ਕਰ ਚੜੀਏ, ਜਾਂ ਵਾਕਈ ਇਹਨਾਂ ਦੇ ਕੋਲ ਖਤਨੇ ਕਰਨ ਦੀ ਕੋਈ ਐਕਸਪਰਟੀਜ਼ ਹੈ। ਇਹ ਗੱਲ ਲੱਭਣੀ ਪਏਗੀ, ਭਾਲਣੀ ਪਏਗੀ, ਇਹਦੇ ਉੱਤੇ ਸੋਚ ਵਿਚਾਰ ਕਰਨੀ ਪਏਗੀ ਔਰ ਇਹ ਛੇਤੀ ਤੁਸੀਂ ਜ਼ਰਾ ਦੇਣੀ ਹੈ ਇਨਫੋਰਮੇਸ਼ਨ। ਇਹ ਨਾ ਹੋਵੇ ਕਿਤੇ ਫੜ ਕੇ ਪਤਾ ਨਹੀਂ ਕਿਹਦੇ ਉਹਨਾਂ ਚਿਰ ਤੱਕ ਚੌਧਰੀ ਸਾਹਿਬ ਜਿਹੜੇ ਫੌਜੀ ਸਾਹਿਬ ਨੇ ਉਹ ਖਤਨੇ ਕਰ ਛੱਡਣ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਪੂਰੀ ਦਿਆਨਤਦਾਰੀ ਅਤੇ ਇਮਾਨਦਾਰੀ ਦੇ ਨਾਲ ਤੁਹਾਡੇ ਸਾਹਮਣੇ ਖਬਰ ਰੱਖੀ ਜਾ ਰਹੀ ਹੈ। ਪੂਰੀ ਦਿਆਨਤਦਾਰੀ ਅਤੇ ਜ਼ਿੰਮੇਦਾਰੀ ਨਾਲ ਉਹਨਾਂ ਨੇ ਆਖਿਆ ਜੀ ਇਹ ਖਬਰ ਹੈ, ਇਹਦੇ ਝੂਠ ਕੁਛ ਨਹੀਂ ਹੋ ਸਕਦਾ। ਔਰ ਖਬਰ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਭਾਰਤ ਦੇ ਖਿਲਾਫ ਜਿਹੜਾ ਆਪਰੇਸ਼ਨ ਸੀ ਉਹ ਨਵਾਜ਼ ਸ਼ਰੀਫ ਦੀ ਨਿਗਰਾਨੀ 'ਚ ਹੋਇਆ। ਬੱਲੇ ਬੱਲੇ ਬੱਲੇ, ਇਹ ਫੌਜੀ ਖਤਨਾ ਸੈਂਟਰ ਜੇ ਵੀ ਇਹ ਜਿਹੜੀ ਹੈ ਨਵਾਜ਼ ਸ਼ਰੀਫ ਸਾਹਿਬ ਦੇ ਆਪਰੇਸ਼ਨ ਵਾਲੀ ਗੱਲ ਹੈ ਨਾ, ਉਹ ਛੋਟਾ ਆਪਰੇਸ਼ਨ ਹੈ, ਇਹਨਾਂ ਨੇ ਵੱਡਾ ਆਪਰੇਸ਼ਨ ਕੀਤਾ ਹੈ। ਜ਼ਾਹਿਰ ਹੈ ਇੰਡੀਆ ਦੇ ਖਿਲਾਫ ਵੱਡਾ ਹੀ ਆਪਰੇਸ਼ਨ ਹੋਣਾ ਸੀ ਨਾ। ਉਹ ਜਿਹੜੇ ਫੌਜੀ ਖਤਨਾ ਸੈਂਟਰ ਉਹਨਾਂ ਨੇ ਕਿਹਾ ਬਗੈਰ ਦਰਦ ਕੀਏ ਖਤਨੇ ਕੀਏ ਜਾਤੇ ਔਰ ਮਾਮੂਲੀ ਆਪਰੇਸ਼ਨ ਕੀ ਸਹੂਲਤ ਮੌਜੂਦ ਹੈ। ਇਹ ਸਾਡੀ ਭੈਣ ਅਜ਼ਮਾ ਬੁਖਾਰੀ ਦੱਸਦੀ ਹੈ ਵੀ ਇਹ ਨਵਾਜ਼ ਸ਼ਰੀਫ, ਮੈਂ ਪੂਰੀ ਜ਼ਿੰਮੇਦਾਰੀ ਅਤੇ ਇਮਾਨਦਾਰੀ ਨਾਲ ਕਹਿੰਦੀ ਹੈ ਕਿ ਇਹ ਜਿਹੜਾ ਵੱਡਾ ਆਪਰੇਸ਼ਨ ਹੈ, ਇਹ ਵੱਡਾ ਤਾਂ ਮੈਂ ਕੋਲੋਂ ਕਿਹਾ, ਲੇਕਿਨ ਜ਼ਾਹਿਰ ਹੈ ਜੰਗ ਹੋਈ, ਵੱਡਾ ਹੀ ਆਪਰੇਸ਼ਨ ਹੈ ਨਾ। ਇਹ ਕੋਈ ਅਪੈਂਡਿਕਸ ਦਾ ਆਪਰੇਸ਼ਨ ਤਾਂ ਹੈ ਨਹੀਂ ਸੀ ਵੀ ਨਿੱਕਾ ਜਿਹਾ ਹੈ, ਇਹ ਵੱਡਾ ਹੀ ਆਪਰੇਸ਼ਨ ਹੋਇਆ ਨਾ ਇੰਡੀਆ ਦੇ ਖਿਲਾਫ ਜਿਹੜੀ ਜੰਗ ਹੋਈ ਹੈ। ਉਹਨਾਂ ਆਖਿਆ ਵੀ ਇਹ ਜਿਹੜਾ ਵੱਡਾ ਆਪਰੇਸ਼ਨ ਹੋਇਆ ਇਹ ਨਵਾਜ਼ ਸ਼ਰੀਫ ਸਾਹਿਬ ਦੀ ਜ਼ੇਰੇ ਨਿਗਰਾਨੀ ਹੋਇਆ। ਇਹਦੇ ਸਰਜਨ ਜਿਹੜੇ ਨੇ ਉਹ ਨਵਾਜ਼ ਸ਼ਰੀਫ ਸਾਹਿਬ ਨੇ, ਅਤੇ ਨੂਨ ਲੀਗ ਦੀ ਹਕੂਮਤ ਵਫਾਕ 'ਚ ਹੋਵੇ ਜਾਂ ਪੰਜਾਬ 'ਚ, ਉਹ ਹੀ ਸਭ ਕੁਝ ਹੁੰਦਾ ਜੋ ਨਵਾਜ਼ ਸ਼ਰੀਫ ਸਾਹਿਬ ਕਹਿੰਦੇ ਨੇ। ਨਵਾਜ਼ ਸ਼ਰੀਫ ਮੁਲਕ ਦੇ ਸਭ ਤੋਂ ਵੱਡੇ ਲੀਡਰ ਨੇ ਅਤੇ ਮੇਰਾ ਖਿਆਲ ਹੈ ਕਿ ਉਹ ਫੌਜੀ ਖਤਨਾ ਸੈਂਟਰ ਵਾਲਾ ਹੀ ਕੰਮ ਹੈ ਵੀ ਮੇਰਾ ਮਤਲਬ ਇਹਨਾਂ ਤੋਂ ਭਾਰਾ ਸਰਜਨ ਜਿਹੜਾ ਕੋਈ ਉਹ ਹੈ ਨਹੀਂ। ਉਹ ਮੇਰੇ ਖਿਆਲ ਛੋਟੇ ਬੱਚਿਆਂ ਦੇ ਵਿੱਚ ਮਾਹਿਰ ਨੇ, ਇਹ ਜ਼ਰਾ ਵੱਡਿਆਂ ਦੇ ਵਿੱਚ ਮਾਹਿਰ ਨੇ। ਅਤੇ ਮਤਲਬ ਵੱਡੇ ਆਪਰੇਸ਼ਨ ਦੀ ਮੈਂ ਗੱਲ ਕਰਨ ਡਿਆ, ਬੱਚਿਆਂ ਤੋਂ ਵੱਡਿਆਂ ਦੇ ਵਿੱਚ ਨਹੀਂ ਚਲੇ ਜਾਣਾ। ਕਿਤੇ ਮੁੰਡੇ ਦੰਦ ਬੜੇ ਕੱਢਦੇ ਨੇ। ਖਬਰ ਮਤਲਬ ਕੋਈ ਹੁਣ ਖਬਰਾਂ ਕੋ ਮੈਂ ਕੋਲੋਂ ਤਾਂ ਨਹੀਂ ਬਣਾਈਆਂ ਸਰਕਾਰ, ਇਹ ਖਬਰਾਂ ਆਈਆਂ ਨੇ ਅਤੇ ਮੈਂ ਤੁਹਾਨੂੰ ਦੇ ਰਿਹਾ। ਤੁਹਾਡੇ ਦੰਦ ਨਿਕਲਣੋਂ ਨਹੀਂ ਹਟਦੇ, ਸਮਝ ਮੇਰੀ ਤੋਂ ਬਾਹਰ ਹੈ। ਅੱਛਾ ਜੀ, ਅਮਜਦ ਖਾਨ ਸਾਹਿਬ ਨੇ ਇੱਕ ਟਵੀਟ ਕੀਤਾ, ਇਹ ਵੀ ਬੜੇ ਤੱਤੇ ਹੀ ਟਵੀਟ ਕਰਦੇ ਨੇ ਅਮਜਦ ਖਾਨ ਸਾਹਿਬ ਵੀ। ਉਹਨਾਂ ਨੇ ਕਿਹਾ ਜੀ ਪੰਜਾਬ ਨੂੰ ਪੰਜਾਬ ਪੰਜ ਆਬ ਦਾ ਮਤਲਬ ਦਰਿਆ ਅਤੇ ਪੰਜ ਦਰਿਆਵਾਂ ਦੀ ਧਰਤੀ ਦੀ ਵਜ੍ਹਾ ਤੋਂ ਪੰਜਾਬ ਨੂੰ ਪੰਜਾਬ ਆਖਿਆ ਜਾਂਦਾ ਹੈ। ਹੁਣ ਉਹਨਾਂ ਆਖਿਆ ਵੀ ਇੰਡੀਆ ਨੇ, ਤੁਹਾਨੂੰ ਇਹ ਤਾਂ ਪਤਾ ਹੀ ਹੈ ਵੀ 3 ਦਰਿਆ ਤਾਂ ਪਹਿਲਾਂ ਹੀ ਖੋਲ੍ਹੇ ਸਨ, ਜਿਹਦਾ ਮਤਲਬ ਹੈ ਵੀ ਉਹਨਾਂ 'ਚੋਂ ਪੰਜਾਬ ਦੇ 2-3 ਦੇ ਵਿੱਚੋਂ ਉਹ ਨਿਕਲ ਗਏ ਅਤੇ 2 ਰਹਿ ਗਏ ਦਰਿਆ ਪੰਜਾਬ ਦੇ ਕੋਲ ਹੋਰ। ਉਹ ਜਿਹੜੀ ਵੈਸੇ ਤਾਂ 3 ਰਹਿ ਗਏ ਲੇਕਿਨ 2 ਰਹਿ ਗਏ ਉਸ ਹਿਸਾਬ ਨਾਲ, ਪੰਜਾਬ ਦੇ ਹਿਸਾਬ ਨਾਲ। ਅਤੇ ਹੁਣ ਤਾਂ ਉਹ 3 ਵੀ ਬੰਦ ਕਰ ਦਿੱਤੇ ਨੇ
ਤੇ ਉਹਨਾਂ 'ਤੇ ਵੀ ਪਾਣੀ ਜਿਹੜਾ ਹਿੰਦੁਸਤਾਨ ਬੰਦ ਕਰਦਾ ਫਿਰਦਾ ਹੈ ਤੇ ਹੁਣ ਉੱਥੇ ਉਹ ਡੈਮ ਵੀ ਬਣਾਉਂਦਾ ਫਿਰਦਾ ਹੈ। ਉਹਨਾਂ ਨੇ ਪਹਿਲਾਂ ਹੀ ਚਨਾਹ ਦਾ ਜੋ ਹਾਲ ਕੀਤਾ ਹੈ ਉਹ ਤੁਹਾਡੇ ਸਾਹਮਣੇ ਅਸੀਂ ਇੱਕ ਵੀਡੀਓ ਰੱਖੀ ਵੀ ਸੀ, ਦੋਹਰੇ ਰੱਖਦੇ ਨੇ। ਸਾਡੇ ਡੀਜੀ ਸਾਹਿਬ ਨੇ ਕੀ ਆਖਿਆ ਸੀ ਜ਼ਰਾ ਸੁਣੋ। ਉਹਨਾਂ ਆਖਿਆ ਸਾਡਾ ਪਾਣੀ ਬੰਦ ਕਰੋਗੇ ਅਸੀਂ ਸਾਹ ਬੰਦ ਕਰਾਂਗੇ। ਅਗਲੇ ਪਾਸੇ ਉਹਨਾਂ ਪਾਣੀ ਦਾ ਕੀ ਕੀਤਾ ਸੀ ਇੱਕ ਵਾਰੀ ਫਿਰ ਵੇਖ ਲਓ। तुम हमारा पानी बंद कर दोगे, हम तुम्हारा सांस बंद कर देंगे। 2-4 दिन पहले जो है ना वो पानी का लेवल यहाँ तक था, और जब इंडिया की तरफ से जो है ना वो पानी रोक दिया गया तो ये आप सामने देख सकते हैं कि जो ये दरिया ये कितनी दूर ਵੇਖ ਲਿਆ ਜੇ। ਤੇ ਉੱਥੇ ਤੇ ਪਾਣੀ ਹੋ ਗਿਆ ਬੰਦ। ਹੁਣ ਅਮਜਦ ਸਾਹਿਬ ਪੁੱਛਦੇ ਨੇ ਕਿ ਜਨਾਬ ਹੁਣ 5 ਦਰਿਆ ਤੇ ਕੋਈ ਨਹੀਂ ਰਹਿ ਗਏ ਤੇ ਹੁਣ ਇਹਦਾ ਨਾਂ ਪੰਜਾਬ ਤੋਂ ਬਦਲ ਕੇ ਸਾਡੇ ਕੋਲ 5-17 ਜਰਨਲ ਹੈਗਾ ਤੇ ਹੁਣ ਇਹਦਾ ਨਾਂ ਕੋਈ ਹੋਰ ਰੱਖਣਾ ਪੈਣਾ। ਮੇਰਾ ਮਤਲਬ ਫੀਲਡ ਮਾਰਸ਼ਲ ਸਾਹਿਬ ਦੇ ਨਾਂ ਦੇ ਨਾਲ ਕੋਈ ਕੱਢ ਲਓ ਨਾਂ, ਜਾਂ ਜਰਨੈਲ ਸਾਹਿਬ ਦੇ ਨਾਂ ਦੇ ਨਾਲ ਕੱਢ ਲਓ, ਪੰਜੈਲ ਕਹਿ ਲਓ, ਕੋਈ ਹੋਰ ਸ਼ੈ ਕਹਿ ਲਓ, ਕਿਉਂਕਿ 5 ਦਰਿਆਵਾਂ ਦੇ ਥਾਂ 'ਤੇ ਹੁਣ 5-17 ਜਨਰਲ ਰਹਿ ਗਿਆ ਸਾਡੇ ਕੋਲ। ਉਹਦੇ ਹਿਸਾਬ ਨਾਲ ਹੀ ਕੋਈ ਕੰਮ ਚਲਾਉਣਾ ਪੈਣਾ ਹੈ, ਕਿਉਂਕਿ ਦਰਿਆਵਾਂ ਵਾਲਾ ਕੰਮ ਤਾਂ ਔਖਾ ਹੈ। ਅਤੇ ਅਸੀਂ ਇਹ ਵੀ ਆਖਿਆ ਹੈ ਵੀ ਉਹਨਾਂ ਸਾਡਾ ਪਾਣੀ ਬੰਦ ਕੀਤਾ ਅਤੇ ਅਸੀਂ ਉਹਨਾਂ ਦਾ ਸਾਹ ਬੰਦ ਕਰ ਛੱਡਣਾ ਹੈ। ਉਹਨਾਂ ਪਾਣੀ ਬੰਦ ਕਰ ਛੱਡਿਆ, ਹੁਣ ਅਸੀਂ ਪਤਾ ਨਹੀਂ ਕਦੋਂ ਕਿਹੜਾ ਕੰਮ ਕਰਨਾ। ਇਹ ਜਿਹੜੀ ਵੀ ਗੱਲ ਹੋਏਗੀ ਉਹ ਗਾਂਹ ਵੇਖਾਂਗੇ। ਫਿਲਹਾਲ ਤਾਂ ਜਿਹੜੇ ਮਾਮਲੇ ਨੇ ਉਹ ਤੁਸੀਂ ਯਾਦ ਹੀ ਹੈ ਤੁਹਾਨੂੰ ਕਿ ਸਾਇਰਾ ਜੱਟੀ ਨੇ ਆਖਿਆ ਵੀ ਆਸਿਮ ਮੁਨੀਰ ਦੀਆਂ ਕਿਆ ਬਾਤਾਂ, ਅਤੇ ਇਸ ਵੇਲੇ ਤਾਂ ਕਿਆ ਬਾਤਾਂ ਚੱਲ ਰਹੀਆਂ ਨੇ ਜੀ। ਇਸ ਤੋਂ ਅਗਲੀ ਪਿਛਲੀ ਗੱਲ ਕਿਸੇ ਬੰਦੇ ਨੂੰ ਪਤਾ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਤੁਹਾਨੂੰ ਅਸੀਂ ਦੱਸਿਆ ਸੀ ਕਿ ਬਾਜੀ ਸਾਡੀ ਟਿਕਟੋਕ ਬਣਾਉਂਦੇ ਨੇ। ਹੁਣ ਇਹ ਗੱਲ ਵੱਧਦੀ ਪਹਿਲਾਂ ਤਾਂ ਥੱਲੇ ਟ੍ਰਿਕਲ ਡਾਊਨ ਹੋ ਰਹੀ ਸੀ ਅਤੇ ਹੁਣ ਬੋਟਮ ਅਪ ਅਪਰੋਚ ਵੀ ਸ਼ੁਰੂ ਹੋ ਗਈ ਹੈ। ਟ੍ਰਿਕਲ ਡਾਊਨ ਤਾਂ ਹੋ ਰਹੀ ਸੀ ਕਿ ਪੰਜਾਬ ਪੁਲਿਸ ਦੀਆਂ ਜਿਹੜੀਆਂ ਕਾਂਸਟੇਬਲ ਮਰਦ ਔਰਤ ਉਹ ਸਾਰੇ ਟਿਕਟੋਕ ਬਣਾਉਣਾ ਸ਼ੁਰੂ ਹੋ ਗਏ ਸਨ। ਫਿਰ ਬਾਜੀ ਨੇ IG ਨੂੰ ਆਖਿਆ ਵੀ ਇਹ ਟਿਕਟੋਕ ਬਣਾਉਣਾ ਸਿਰਫ ਮੇਰਾ ਕੰਮ ਹੈ, ਪੰਜਾਬ ਦੇ ਵਿੱਚ ਹੋਰ ਕਿਸੇ ਨੂੰ ਵੀ ਟਿਕਟੋਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। IG ਨੇ ਇੱਕ ਨੋਟੀਫਿਕੇਸ਼ਨ ਕਰਕੇ ਤੇ ਟਿਕਟੋਕ ਬਣਾਉਣ ਦਾ ਕੰਮ ਖਤਮ ਕਰ ਦਿੱਤਾ। ਹੁਣ ਪਤਾ ਲੱਗਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਕੰਮ ਜਿਹੜਾ ਸ਼ੁਰੂ ਹੋ ਗਿਆ। ਜਨਾਬ ਮੁਹਤਰਮਾ ਜਸਟਿਸ ਮੁਸਰਤ ਹਲਾਲੀ ਸਾਹਿਬਾ ਉਹ ਵੀ ਹੁਣ ਟਿਕਟੋਕ ਬਣਾਉਂਦੀਆਂ ਨੇ। ਪਤਾ ਲੱਗਾ ਟਿਕਟੋਕ ਉਹ ਆਪਣੇ ਟਿਕਟੋਕ ਲਈ ਤਾਂ ਨਹੀਂ ਬਣਾਉਂਦੀਆਂ, ਉਹਨਾਂ ਨੂੰ ਜਦੋਂ ਦਾ ਪਤਾ ਲੱਗਾ ਵੀ ਇਹ ਲਾਈਵ ਟਰਾਂਸਮਿਸ਼ਨ ਜਾ ਰਹੀ ਹੈ ਅਤੇ ਉਹ ਵੀ ਸੁਪਰੀਮ ਕੋਰਟ 'ਚ ਬਹਿ ਕੇ ਹਾਸੇ ਖੇਡੇ ਕਰਦੀਆਂ ਨੇ ਅਤੇ ਸ਼ਰਮਾਉਂਦੀਆਂ ਨੇ ਅਤੇ ਹੱਸਦੀਆਂ ਨੇ ਅਤੇ ਸੰਗ ਆਉਂਦੀ ਉਹਨਾਂ ਨੂੰ। ਪੰਜਾਬੀ ਚਾਹੁੰਦੇ ਨੇ ਸੰਗ ਆਉਂਦੀ ਉਹ ਭੈਣ ਸਾਡੀ ਨੂੰ ਇਸ ਤਰੀਕੇ ਨਾਲ ਵੀ ਇਸ ਤਰ੍ਹਾਂ ਹੀ ਲੱਗਦਾ ਵੀ ਕੋਈ ਜਿਵੇਂ ਮੇਰਾ ਮਤਲਬ ਹੈ ਕਿ ਕੋਈ ਕਲੋਲ ਕਰਨਾ, ਇਹਨੂੰ ਪੰਜਾਬੀ ਚਾਹੁੰਦੇ ਨੇ ਇਸ ਲਫ਼ਜ਼ ਨੂੰ, ਅਤੇ ਇਹ ਕਲੋਲਾਂ ਕਰਦੀ ਹੈ ਭੈਣ ਸਾਡੀ ਉੱਥੇ ਬੈਠੀ ਸੁਪਰੀਮ ਕੋਰਟ ਦੇ ਵਿੱਚ। ਅਸੀਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਇਸ ਤਰ੍ਹਾਂ ਕਲੋਲ ਕਰਦੇ ਨਹੀਂ ਵੇਖਿਆ। ਇਹ ਕਲੋਲ ਕੀ ਹੁੰਦਾ? ਕਿਸੇ ਪੰਜਾਬੀ ਬਾਬੇ ਦੇ ਕੋਲ ਬੈਠੇ ਹੋ ਪੁੱਤਰ ਅਤੇ ਫਿਰ ਪੁੱਛਿਓ ਵੀ ਕਲੋਲ ਕਰਨਾ ਕੀ ਹੁੰਦਾ। ਬਹਰਹਾਲ ਇਹ ਕੋਈ ਮਾਯੂਬ ਲਫ਼ਜ਼ ਨਹੀਂ ਹੈ, ਅੱਛਾ ਲਫ਼ਜ਼ ਹੈ, ਕੋਈ ਗੈਰ ਪਾਰਲੀਮਾਨੀ ਲਫ਼ਜ਼ ਬਿਲਕੁਲ ਨਹੀਂ ਹੈਗਾ, ਇਹ ਦੱਸ ਦੇਣਾ। ਬਹਰਹਾਲ ਇਹ ਭੈਣ ਸਾਡੀ ਉੱਥੇ ਬੈਠੀ ਸੁਪਰੀਮ ਕੋਰਟ ਦੇ ਵਿੱਚ ਕਲੋਲਾਂ ਕਰਦੀ ਹੈ ਅਤੇ ਉੱਥੇ ਜਿਹੜੇ ਮਖਦੂਮ ਸਾਹਿਬ ਨੇ ਉੱਥੇ ਵਕੀਲ ਨੇ, ਉਹਨਾਂ ਨੇ ਇਹਨਾਂ ਨੂੰ ਮਿਸਿਸ ਹਲਾਲੀ ਆਖ ਛੱਡਿਆ। ਉਹਨਾਂ ਨੇ ਉਹਦੇ ਖਿਲਾਫ ਟੰਬਾ ਚੁੱਕ ਲਿਆ। ਉਹਨਾਂ ਕਿਹਾ ਤੇਰੀ ਜੁਰਤ ਕਿਵੇਂ ਹੋਈ, ਤੂੰ ਮੈਨੂੰ ਮਿਸਿਸ ਹਲਾਲੀ ਆਖਿਆ, ਤੇਰੀ ਐਸੀ ਦੀ ਤੈਸੀ। ਉਹਨਾਂ ਆਖਿਆ ਮੇਰੇ ਨਾਂ ਦੇ ਨਾਲ ਮੇਰੇ ਵਾਲਦ ਸਾਹਿਬ ਦਾ ਨਾਂ ਹੈ, ਮੈਨੂੰ ਮਿਸ ਮੁਸਰਤ ਹਲਾਲੀ ਆਖਿਆ ਜਾਏ। ਉਹਨਾਂ ਨੇ ਫੌਰੀ ਤੌਰ 'ਤੇ ਭੈਣ ਸਾਡੀ ਕੋਲੋਂ ਮਾਫੀ ਮੰਗੀ। ਉਹਨਾਂ ਕਿਹਾ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਤੁਸੀਂ ਮਿਸ ਹੋ, ਮਿਸਿਸ ਨਹੀਂ ਹੋ, ਅਤੇ ਇਹ ਕਰੈਕਸ਼ਨ ਵੀ ਉੱਥੇ ਕੋਰਟ ਦੇ ਵਿੱਚ ਹੋ ਗਈ। ਲੇਕਿਨ ਕਿਉਂਕਿ ਅਸੀਂ ਅੱਜ ਕੱਲ੍ਹ ਕੰਮ ਸ਼ੁਰੂ ਕੀਤਾ ਹੋਇਆ ਅਤੇ ਨਾਲ ਲੱਗਦੇ ਤੁਹਾਨੂੰ ਦੱਸੀ ਜਾਈਏ ਵੀ ਸਾਡੇ ਜਨਾਬ ਜਸਟਿਸ ਅਮੀਨੁਦੀਨ ਸਾਹਿਬ ਜਿਹੜੇ ਨੇ ਉਹ ਜਾ ਰਹੇ ਨੇ ਹੱਜ 'ਤੇ, ਇਹ ਪਤਾ ਲੱਗਾ ਹੈ। ਹਾਂਜੀ, ਉਹ ਹੀ ਅਮੀਨੁਦੀਨ ਸਾਹਿਬ ਜਿਹਨਾਂ ਬੜੇ ਗੰਦੇ ਫੈਸਲੇ ਦਿੱਤੇ ਨੇ। ਜਿਹੜਾ ਵੀ ਕੋਈ ਗੰਦਾ ਤਰੀਨ ਫੈਸਲਾ ਚੌਧਰੀ ਸਾਹਿਬ ਨੇ ਕਰਵਾਉਣਾ ਹੁੰਦਾ ਉਹ ਅਮੀਨੁਦੀਨ ਸਾਹਿਬ ਨੂੰ ਦਿੱਤਾ ਜਾਂਦਾ, ਔਰ ਉਹ ਬਿਲਕੁਲ ਸਹੀ ਤਰੀਕੇ ਨਾਲ, ਜਿਵੇਂ ਫੌਜੀ ਖਤਨਾ ਉੱਤੇ ਸੀ ਨਾ ਜੀ ਖਬਰ, ਉਸੇ ਤਰੀਕੇ ਨਾਲ ਜਿਹੜੇ ਅਦਾਲਤੀ ਖਤਨੇ ਨੇ ਉਹ ਜਨਾਬ ਜਸਟਿਸ ਅਮੀਨੁਦੀਨ ਸਾਹਿਬ ਕੋਲੋਂ ਕਰਵਾਏ ਜਾਂਦੇ ਨੇ। ਹੁਣ ਇਹ ਜਾਣ ਡੇ ਨੇ ਹੱਜ 'ਤੇ, ਉੱਥੇ ਅਸੀਂ ਇੱਕ ਕੰਮ ਬਣਾਇਆ ਹੋਇਆ, ਜਿੰਨੇ ਚੋਰ ਲੁੱਚੇ ਲਫੰਗੇ ਨੇ ਉਹ ਸਾਰੇ ਲੋਕਾਂ ਦਾ ਮਾਲ ਖਾ ਕੇ, ਲੋਕਾਂ ਨਾਲ ਜ਼ੁਲਮ ਕਰਕੇ, ਕਤਲ ਦੇ ਝੂਠੇ ਮੁਕੱਦਮੇ ਦੇ ਕੇ, ਝੂਠੇ ਛੱਡ ਕੇ, ਬੇਵਾ ਦਾ ਮਾਲ ਖਾ ਕੇ, ਯਤੀਮਾਂ ਦਾ ਮਾਲ ਖਾ ਕੇ, ਅਤੇ ਜਦੋਂ ਜਹਾਜ਼ 'ਤੇ ਬਹਿੰਦੇ ਨੇ ਉਦੋਂ ਆਉਂਦੇ ਨੇ ਸਰਕਾਰ ਦਾ ਬੁਲਾਵਾ ਆਇਆ ਚੱਲੇ। ਨਾ ਇੰਜ ਨਾ ਕਰੋ। ਸਰਕਾਰ ਜਿਹੜੇ ਨਾ ਉਹ ਨਹੀਂ ਇੰਜ ਬੁਲਾਉਂਦੇ। ਉਹਨਾਂ ਨੇ ਇਸੇ ਲਈ ਜਿਹੜੀ ਕਿਤਾਬ ਸਾਨੂੰ ਦਿੱਤੀ ਹੈ ਨਾ, ਕੁਰਾਨੁਲ ਕਰੀਮ ਜਿਹਨੂੰ ਆਨੇ, ਉਹਦੇ 'ਚ ਉਹਨਾਂ ਮੁਕੰਮਲ ਜ਼ਾਬਤਾ ਹਯਾਤ ਦੱਸ ਦਿੱਤਾ ਹੈ। ਸਾਨੂੰ ਦੱਸ ਦਿੱਤਾ ਵੀ ਕਿਹਨੂੰ ਮੈਂ ਬੁਲਾਉਣਾ ਅਤੇ ਕਿਹਨੂੰ ਨਹੀਂ ਬੁਲਾਉਣਾ। ਇਹ 2 ਨੰਬਰੀ ਨਹੀਂ ਚੱਲਣੀ। ਸਾਨੂੰ ਮੁਕੰਮਲ ਗੱਲ ਉਹਨਾਂ ਦੱਸੀ ਹੈ ਵੀ ਜੇ ਬੰਦੇ ਦੇ ਪੁੱਤਰਾਂ ਵਾਲੇ ਕੰਮ ਕਰੋਗੇ ਤਾਂ ਤੁਸੀਂ ਮੇਰੇ ਕਰੀਬ ਹੋ। ਉਹਨਾਂ ਆਖਿਆ ਕਿਸੇ ਅਜਮੀ ਨੂੰ ਅਰਬੀ 'ਤੇ ਅਤੇ ਕਿਸੇ ਅਰਬੀ ਨੂੰ ਅਜਮੀ 'ਤੇ ਫੌਕੀਅਤ ਨਹੀਂ ਹੈ। ਫੌਕੀਅਤ ਹੈ ਕਿਰਦਾਰ ਨਾਲ, ਇੰਟੈਗਰਿਟੀ ਨਾਲ, ਬੰਦੇ ਦੇ ਪੁੱਤਰਾਂ ਨਾਲ, ਜਿਹੜਾ ਮੇਰੇ ਬਣਾਏ ਹੋਏ ਇਨਸਾਨਾਂ ਦੀ ਖਿਦਮਤ ਕਰਦਾ, ਉਹਨਾਂ ਨਾਲ ਇਨਸਾਫ ਕਰਦਾ। ਜਿਹੜਾ ਕਾਜ਼ੀ ਗੰਦ ਮਾਰੇ, ਬਹੁਤ ਹੀ ਮਾਜ਼ਰਤ ਨਾਲ ਮੁਹਤਰਮ ਜਨਾਬ ਜਸਟਿਸ ਅਮੀਨੁਦੀਨ ਸਾਹਿਬ ਜਿੱਡੇ ਕਿ ਗੰਦੇ ਗੰਦੇ ਕੰਮ ਤੁਸਾਂ ਕਰ ਛੱਡੇ ਨੇ, ਮੇਰਾ ਮਸ਼ਵਰਾ ਹੈ ਵੀ ਤੁਸੀਂ ਉੱਥੇ ਨਾ ਜਾਓ। ਜੇ ਤੁਸੀਂ ਉੱਥੇ ਗਏ, ਮੈਂ ਕੱਲ੍ਹ ਉਰਦੂ ਵੀਲੌਗ 'ਚ ਵੀ ਆਖਿਆ ਸੀ, ਅਤੇ ਫਿਰ ਹੈਲਮਟ ਲੈ ਜਾਓ। ਇਹ ਨਾ ਹੋਵੇ ਵੀ ਤੁਸੀਂ ਉੱਥੇ ਮਾਰੋ ਕੈਂਕਰੀ ਸ਼ੈਤਾਨ ਨੂੰ, ਅਤੇ ਸ਼ੈਤਾਨ ਅੱਗੋਂ ਚੁੱਕ ਕੇ ਕੋਈ ਵੱਡਾ ਪੱਥਰ ਤੁਹਾਡੀ ਪੁੜਪੜੀ 'ਚ ਮਾਰੇ ਔਰ ਆ ਕੇ ਵੀ ਸਾਰੀ ਦੁਨੀਆ 'ਤੇ ਮਾਰੇ, ਤੁਸੀਂ ਤਾਂ ਮੇਰੇ ਤੋਂ ਵੱਡੇ ਸ਼ੈਤਾਨ ਜੇ। ਤੁਹਾਨੂੰ ਰੱਬ ਨੇ ਐਡਾ ਮੁਤਬਰ ਕੰਮ ਕੀਤਾ, ਕਾਜ਼ੀ ਬਣਾਇਆ,
ਔਰ ਮਤਲਬ ਕਿ ਤੁਹਾਨੂੰ ਜੱਜ ਬਣਾਇਆ ਔਰ ਤੁਸੀਂ ਨਾਮ ਹੀ ਮਾਂ ਪਿਓ ਨੇ ਅਮੀਨੁੱਦੀਨ ਰੱਖਿਆ, ਤੇ ਤੁਸੀਂ ਉਸ ਤੋਂ ਬਾਅਦ ਕਿਹੋ ਜਿਹੇ ਕੰਮ ਕੀਤੇ ਨੇ, ਕਿਹੋ ਜਿਹੇ ਮਾੜੇ ਕੰਮ ਕੀਤੇ ਨੇ ਤੁਸੀਂ। ਇਸ ਲਈ ਮੇਰਾ ਮਸ਼ਵਰਾ ਇਹ ਹੈ ਵੀ ਇਹ ਜਿਹੜਾ ਆਪਣੇ ਆਪ ਅਸਲ ਇਹ ਆਪਣਾ ਇਹ ਜਿਹੜਾ ਤੁਸੀਂ ਵੇਖਿਆ ਹੋਏਗਾ ਨਾ ਕਿ ਜਿੰਨੇ ਵੀ ਚੋਰ ਡਾਕੂ ਲੁਟੇਰੇ ਨੇ ਨਾ, ਜ਼ਮੀਨਾਂ ਲੋਕਾਂ ਦੀਆਂ ਖਾਂਦੇ ਨੇ। ਮਸਲਾ ਬੜੇ ਬੜੇ ਬਿਲਡਰ ਤੁਸੀਂ ਵੇਖੋਗੇ ਜਿਸ ਵੇਲੇ ਜ਼ਮੀਨਾਂ ਬਣਾਉਂਦੇ ਨੇ, ਇਹ ਉੱਥੇ ਪਿੰਡਾਂ ਦੇ ਪਿੰਡ ਖਾਲੀ ਕਰਾਉਂਦੇ ਨੇ। ਜਿਹੜਾ ਆਂਦਾ ਮੈਂ ਆਪਣੀ ਜ਼ਮੀਨ ਨਹੀਂ ਵੇਚਣੀ, ਉਹਨਾਂ ਦੇ ਘਰਾਂ ਦੇ ਭਾਂਡੇ ਚੁੱਕ ਕੇ ਸੁੱਟ ਦਿੰਦੇ ਨੇ, ਗੁੰਡਿਆਂ ਬਦਮਾਸ਼ਾਂ ਨੂੰ ਘੱਲ ਕੇ ਉਹਨਾਂ ਦੇ ਲੋਕਾਂ ਨੂੰ ਕਤਲ ਕਰਵਾ ਦਿੰਦੇ ਨੇ, ਉਹਨਾਂ ਦੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਦੇ ਨੇ, ਉਹਨਾਂ ਨੂੰ ਮਜਬੂਰ ਕਰਦੇ ਨੇ ਜ਼ਮੀਨ ਵੇਚਣ ਵਾਸਤੇ। ਤੇ ਲੇਕਿਨ ਉਸ ਤੋਂ ਬਾਅਦ ਬੜੇ ਬੜੇ ਰਫਾਈ ਅਦਾਰੇ ਖੋਲ੍ਹਦੇ ਨੇ, ਲੋਕਾਂ ਨੂੰ ਲੰਗਰ ਖਵਾਉਂਦੇ ਨੇ। ਅੱਛਾ, ਮੈਂ ਇੱਕ ਸ਼ਖਸੀਅਤ ਨੂੰ ਜਾਣਨਾ ਹੈ ਜਿਹੜੇ ਰਫਾਈ ਕੰਮਾਂ 'ਤੇ ਬੜਾ ਜ਼ਿਆਦਾ ਕੰਮ ਕਰਦੇ ਨੇ, ਲੇਕਿਨ ਟੈਕਸ ਉਹ ਚੋਰੀ ਕਰਦੇ ਨੇ, ਟੈਕਸ ਨਹੀਂ ਦਿੰਦੇ। ਇੱਕ ਵਾਰਾਂ ਕੋਈ ਟੈਕਸ ਦਾ ਕੇਸ ਸੀ, ਉਹਨਾਂ ਨੇ ਮੇਰੇ ਦਫ਼ਤਰ ਆਏ, ਇਹ ਮੈਨੂੰ ਫਲਾਣੇ ਮਹਿਕਮੇ ਨੇ ਟੈਕਸ ਦਾ ਬੜਾ ਵੱਡਾ ਕੇਸ ਭੇਜ ਦਿੱਤਾ। ਕਿਉਂ ਭੇਜਿਆ? ਲੜਨ ਨੂੰ ਪੈਂਦੇ ਸਨ ਉਹ, ਤੇ ਉਹ ਲੇਕਿਨ ਰਫਾਈ ਕੰਮ ਬੜੇ ਬੜੇ ਵੱਡੇ ਕਰਦੇ ਨੇ। ਤੇ ਕਹਿਣ ਦਾ ਮਤਲਬ ਇਹ ਹੈ ਕਿ ਕੁਰਾਨ ਕਰੀਮ ਦੇ ਵਿੱਚ ਅੱਲਾ ਦੀ ਜ਼ਾਤ ਨੇ ਪੂਰੀ ਤਫਸੀਲ ਨਾਲ ਦੱਸਿਆ ਹੈ ਵੀ ਕਿਹੋ ਜਿਹੇ ਲੋਕਾਂ ਨੂੰ ਮੈਂ ਪਸੰਦ ਕਰਦਾ ਅਤੇ ਕਿਹੋ ਜਿਹੇ ਨਹੀਂ, ਕਿਹੋ ਜਿਹੇ ਲੋਕਾਂ ਨੂੰ ਮੇਰੇ ਹਬੀਬ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਪਸੰਦ ਕਰਦੇ ਨੇ ਅਤੇ ਕਿਹੋ ਜਿਹਿਆਂ ਨੂੰ ਉਹਨਾਂ ਨੇ ਨਾਪਸੰਦ ਕਰਨਾ ਹੈ। ਜ਼ਾਲਮ ਜਿਹੜਾ ਸਪੈਸ਼ਲੀ ਉਹਨਾਂ ਦੀ ਉਮਤ, ਜਾਂ ਕਿਉਂਕਿ ਉਹ ਰਹਿਮਤੁਲ ਆਲਮੀਨ ਨੇ, ਜਿਨ੍ਹਾਂ ਦੇ ਉੱਤੇ ਜਿਹੜੇ ਵੀ ਇਨਸਾਨ, ਪਰਿੰਦੇ, ਜਾਨਵਰ, ਜਿਹੜਾ ਵੀ ਜ਼ਾਲਮ ਹੈ ਉਹ ਉਹਨਾਂ ਦਾ ਖਾਸ ਬੰਦਾ ਨਹੀਂ। ਉਹਨਾਂ ਦਾ ਖਾਸ ਬੰਦਾ ਉਹੀ ਹੈ ਜਿਹੜਾ ਮਿਟਿਆ ਹੋਇਆ ਹੋਵੇ, ਜਿਹੜਾ ਦੂਜਿਆਂ ਨਾਲ ਮੁਹੱਬਤ ਕਰੇ, ਦੂਜਿਆਂ 'ਤੇ ਸ਼ਫਕਤ ਕਰੇ, ਦੂਜਿਆਂ ਦਾ ਖਿਆਲ ਕਰੇ, ਦੂਜਿਆਂ ਲਈ ਮਰਹਮ ਬਣੇ। ਅਤੇ ਇਹ ਜੋ ਕੁਝ ਕਰਦੇ ਨੇ ਉੱਥੇ ਤੇ ਮੈਨੂੰ ਕੋਈ ਨਹੀਂ ਹਿਸਾਬ ਲੱਗਦਾ। ਤੇ ਜਸਟਿਸ ਅਮੀਨੁੱਦੀਨ ਸਾਹਿਬ ਐਵੇਂ ਹੀ ਆਪਣਾ ਟਾਈਮ ਹੀ ਭਰਨਾ ਜੇ। ਮੈਂ ਤੁਹਾਨੂੰ ਦੱਸ ਦਿਆਂ, ਮੈਂ ਕੋਈ ਫਤਵਾ ਤਾਂ ਨਹੀਂ ਦੇ ਰਿਹਾ, ਮੈਂ ਤੇ ਆਪ ਬੜਾ ਗੁਨਾਹਗਾਰ ਆਦਮੀ, ਲੇਕਿਨ ਜੋ ਕੁਝ ਪੜ੍ਹਿਆ, ਜੋ ਕੁਝ ਕੁਰਾਨ ਕਰੀਮ 'ਚ ਅੱਲਾ ਦੀ ਜ਼ਾਤ ਨੇ ਦੱਸਿਆ। ਦੂਸਰੇ ਪਾਸੇ ਉਹ ਜਿਹੜੇ ਮੋਹਸਿਨ ਨਕਵੀ ਸਾਹਿਬ ਨੇ, ਉਹ ਪੂਰਾ ਜ਼ੁਲਮ ਕਰਕੇ ਕਤਲੋ ਗਾਰਤ ਕਰਵਾ ਕੇ ਤੇ ਉਹ ਉੱਥੇ ਮਸ਼ਹਦ 'ਚ ਗਏ ਨੇ ਹਜ਼ਰਤ ਇਮਾਮ ਰਜ਼ਾ ਦੇ ਰੌਜ਼ਾ 'ਤੇ। ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਉੱਥੋਂ ਜਿਹੜੀ ਹੈ ਉਹ ਰਹਿਮਤਾਂ ਲੱਭ ਜਾਣੀਆਂ ਨੇ। ਜੋ ਕੰਮ ਤੁਸੀਂ ਕਰ ਦਿੱਤੇ ਨੇ ਰਹਿਮਤਾਂ ਤੋਂ ਹੁਣ ਤੁਸੀਂ ਖਾਲੀ ਹੋ। ਸਾਡੀ ਦੁਆ ਹੈ ਵੀ ਦੁਨੀਆ ਤੁਹਾਨੂੰ ਜ਼ਿੰਦਗੀ 'ਤੇ ਹੀ ਵੇਖੇ, ਇਸ ਦੁਨੀਆ 'ਚ ਹੀ ਵੇਖੇ ਦੁਨੀਆ ਤੁਹਾਡਾ ਹਾਲ ਜਿਹੜਾ ਹੈ। ਮਤਲਬ ਮੈਂ ਇਹਨੂੰ ਬਦਦੁਆ ਆਖੋ ਜਾਂ ਦੁਆ ਆਖੋ, ਇਹ ਮੈਂ ਦੇ ਰਿਹਾ, ਕਿਉਂਕਿ ਮਾਸੂਮਾਂ ਦੇ ਨਾਲ ਜੋ ਕੁਝ ਤੁਸੀਂ ਕਰ ਰਹੇ ਹੋ, ਔਰ ਨੇਮ ਐਂਡ ਸ਼ੇਮ ਮੈਂ ਤੁਹਾਨੂੰ ਕੱਲ੍ਹ ਵੀ ਆਖਿਆ ਸੀ ਕਰਨੀ ਚਾਹੀਦੀ ਹੈ। ਮੁਸਰਤ ਹਲਾਲੀ ਸਾਹਿਬਾ ਵੀ ਉਹਨਾਂ ਤਮਾਮ ਫੈਸਲਿਆਂ ਦੇ ਵਿੱਚ ਸ਼ਾਮਿਲ ਸੀ, ਭੈਣ ਸਾਡੀ, ਜਿਹੜਾ ਬੱਲੇ ਦਾ ਨਿਸ਼ਾਨ ਖੋਇਆ ਸੀ ਸਾਰਾ ਕੁਝ। ਇਸ ਲਈ ਦੁਆਵਾਂ ਵੀ ਇਹਨਾਂ ਵਾਸਤੇ ਖਾਸ ਕਰੋ ਕਿ ਅੱਲਾ ਦੀ ਜ਼ਾਤ ਦੁਨੀਆ ਦੇ ਵਿੱਚ ਹੀ ਸਾਨੂੰ ਇਹਨਾਂ ਦਾ ਜਿਹੜਾ ਕਾਰਨਾਮਾ, ਉਹਦੇ ਉੱਤੇ ਜੋ ਵੀ ਇਹਨਾਂ ਨੇ ਕਾਰਨਾਮੇ ਅੰਜਾਮ ਦਿੱਤੇ ਨੇ, ਉਹਨਾਂ ਦੇ ਉੱਤੇ ਦੁਨੀਆ 'ਚ ਹੀ ਹਿਸਾਬ ਕਿਤਾਬ ਸਾਨੂੰ ਵਿਖਾਵੇ। ਅਤੇ ਨਾਲ ਇਹਨਾਂ ਨੂੰ ਇਹ ਵੀ ਦੱਸਦੇ ਜਾਓ, ਅਗਰ ਤੁਹਾਡੇ ਜਾਣਨ ਵਾਲੇ ਨੇ ਗਾਲਬੰਦੀ ਤੋਂ ਬਗੈਰ, ਕਿ ਬਈ ਐਵੇਂ ਟਾਈਮ ਨਾ ਭੰਨੋ, ਕਿਸੇ ਗਰੀਬ ਆਦਮੀ ਨੂੰ ਘੱਲ ਦਿਓ ਉਹਨਾਂ ਪੈਸਿਆਂ ਦੇ ਉੱਤੇ ਜਿਹਨੇ ਕਿਸੇ ਤੋਂ ਜ਼ੁਲਮ ਨਹੀਂ ਕੀਤਾ। ਉਹ ਮਸ਼ਹਦ ਵੀ ਜਾਵੇ ਅਤੇ ਆਪਣਾ ਉੱਧਰ ਵੀ ਜਾਵੇ, ਹਜ 'ਤੇ ਵੀ ਜਾਵੇ ਅਤੇ ਦੂਸਰੇ ਕੰਮ ਵੀ ਕਰੇ। ਇਹ ਜਿਹੜੇ ਤੁਸੀਂ ਕੰਮ ਲੱਭੇ ਨੇ, ਭਾਲਦੇ ਹੋ ਜੋ ਕੁਝ ਤੁਸੀਂ, ਇਹ ਇੱਥੇ ਚੱਕਰ ਚੱਲ ਜਾਣੇ ਨੇ, ਉੱਥੇ ਰੱਬ ਦੇ ਸਾਹਮਣੇ ਚੱਕਰ ਨਹੀਂ ਚੱਲ ਰਹੇ। ਅੱਛਾ ਜੀ, ਇੱਕ ਖਬਰ ਡੇਰਾ ਇਸਮਾਈਲ ਖਾਨ ਤੋਂ ਹੈ, ਤਲੋਗਰ ਇਲਾਕੇ ਦਾ ਨਾਂ ਹੈ। ਉੱਥੇ ਇੱਕ ਇਨਸਾਨ ਨੇ ਕਿਸੇ ਬੱਚੇ ਦੇ ਨਾਲ ਬਦਫੇਲੀ ਕੀਤੀ। ਪੰਚਾਇਤ ਬੈਠੀ, ਉਹਨਾਂ ਨੇ ਸਜ਼ਾ ਦੇ ਤੌਰ 'ਤੇ ਉਹ ਜਿਹੜਾ ਬੰਦਾ ਜਿਹਨੇ ਬੱਚੇ ਦੇ ਨਾਲ ਬਦਫੇਲੀ ਕੀਤੀ ਸੀ, ਉਹ ਮੇਰੇ ਕੋਲ ਬੱਚਾ ਆਇਆ ਸੀ ਕੋਈ 13 ਸਾਲ ਦਾ ਜਾਂ 12 ਸਾਲ ਦਾ, ਉਹਦੀ ਬੱਚੀ ਜਿਹੜੀ ਹੈ ਉਹ ਛੋਟੀ ਸੀ 8 ਸਾਲ ਦੀ। ਉਹਨਾਂ ਨੇ ਉਸ 12-13 ਸਾਲ ਦੇ ਬੱਚੇ ਨਾਲ ਉਹਦਾ ਨਿਕਾਹ ਕਰਾ ਦਿੱਤਾ ਜਾਂ ਉਹਦੀ ਮੰਗਣੀ ਕਰ ਛੱਡੀ। ਮੇਰਾ ਤਾਂ ਖਿਆਲ ਹੈ ਨਿਕਾਹ ਦੀ ਸਾਡੇ ਕੋਲ ਖਬਰ ਹੈ, ਆਹੋ ਨਿਕਾਹ ਦੀ ਖਬਰ ਹੈ। ਉਹਨਾਂ ਨੇ ਉਹਦਾ ਨਿਕਾਹ ਉਹਦੇ ਨਾਲ ਪੜਵਾ ਦਿੱਤਾ, ਔਰ ਇਸ ਜਿਹੜਾ ਪਿਓ ਨੇ ਜੁਰਮ ਕੀਤਾ ਸੀ ਉਹਦੀ ਕੰਪਨਸੇਸ਼ਨ ਦੇ ਵਿੱਚ ਉਸੇ ਬੱਚੇ ਜਿਹਦੇ ਨਾਲ ਜ਼ਿਆਦਤੀ ਕੀਤੀ ਸੀ ਉਹਦਾ ਨਿਕਾਹ ਉਸ ਬੱਚੀ ਦੇ ਨਾਲ ਪੜਵਾ ਦਿੱਤਾ। ਹੁਣ ਤੁਸੀਂ ਜ਼ਰਾ ਇਹ ਸਾਰਾ ਸਿਸਟਮ ਵੇਖੋ, ਇਹ ਸਾਡੇ ਕਿਸ ਤਰ੍ਹਾਂ ਦੇ ਮਾਮਲਾਤ ਬਣੇ ਨੇ। ਹੁਣ ਉਹ ਕੀ ਉਹਨੂੰ ਸਜ਼ਾ ਲੱਭਣੀ ਚਾਹੀਦੀ? ਬਿਲਕੁਲ ਲੱਭਣੀ ਚਾਹੀਦੀ ਸੀ, ਪਰ ਇਹ ਸਜ਼ਾ ਤਾਂ ਹੁਣ ਉਹਦੀ ਬੱਚੀ ਨੂੰ ਦੇ ਛੱਡੀ 8 ਸਾਲ ਦੀ ਨੂੰ, ਇਹ ਉਹਨੂੰ ਤਾਂ ਨਹੀਂ ਦਿੱਤੀ। ਉਹ ਜ਼ਾਲਮ ਆਦਮੀ ਨੂੰ ਕੀ ਹੈ, ਉਹ ਫਿਰ ਹੋਰ ਉਹਦੀ ਇੱਕ ਅੱਧੀ ਬੱਚੀ ਹੋਏਗੀ, ਕਿਸੇ ਹੋਰ ਨਾਲ ਬਦਫੇਲੀ ਕਰ ਦੇਗਾ, ਫਿਰ ਉਹ ਬੱਚੀ ਉਹਦੇ ਨਾਲ ਵਿਆਹ ਕਰ ਦੇਗਾ। ਇਹ ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਗੈਰ ਇਨਸਾਨੀ ਅਸੀਂ ਸਲੂਕ ਕਿਵੇਂ ਕਰਦੇ ਹਾਂ, ਔਰ ਅੱਜ ਵੀ ਇਹ ਮਾਮਲਾਤ ਕਿਸ ਤਰ੍ਹਾਂ ਚੱਲ ਰਹੇ ਨੇ। ਬਦਬਖਤੀ ਹੈ ਸਾਡੀ, ਮੈਂ ਇਹੀ ਕਹਾਂਗਾ, ਲੇਕਿਨ ਚੱਲ ਰਹੇ ਨੇ, ਕੀ ਕੀਤਾ ਜਾਏ। ਅੱਛਾ ਜੀ, ਇਸਲਾਮਾਬਾਦ ਇੰਤਜ਼ਾਮੀਆ ਨੇ ਸੜਕ 'ਤੇ ਬੱਕਰੇ ਫਰੋਖਤ ਕਰਨ ਵਾਲੇ ਗਰੀਬ ਵਪਾਰੀਆਂ ਨੂੰ ਬੱਕਰਿਆਂ ਸਮੇਤ ਗ੍ਰਿਫਤਾਰ ਕਰ ਲਿਆ। ਟਰੱਕ ਭਰ ਕੇ ਲੈ ਗਏ ਅਤੇ ਹੁਣ ਉਹ ਮੇਰਾ ਖਿਆਲ ਹੈ ਕਿ ਉਹ ਬੱਕਰੇ ਸ਼ੱਕਰੇ ਲੈ ਕੇ ਉਹਨਾਂ ਕੋਲ ਛੱਡਣਗੇ, ਕਿਉਂਕਿ ਸਾਡੇ ਕੋਲ ਅੱਗੇ ਖਬਰ ਆਈ ਸੀ ਕਿ ਪੁਲਿਸ ਵਾਲੇ ਨੇ ਬੱਕਰਾ ਚੋਰੀ ਕਰ ਲਿਆ। ਹਾਂਜੀ, ਮੰਡੀ 'ਤੇ ਰੇਡ ਕੀਤਾ ਅਤੇ ਬੱਕਰਾ ਚੋਰੀ ਕਰਕੇ ਫਰਾਰ। CCTV ਫੁਟੇਜ ਤੋਂ ਬਾਅਦ 'ਚ ਪਤਾ ਲੱਗਾ ਕਿ ਪੁਲਿਸ ਵਾਲਾ ਹੀ ਬੱਕਰਾ ਚੁੱਕ ਕੇ ਨਿਕਲ ਗਿਆ ਸੀ, ਬੱਕਰੇ ਦੀ ਚੋਰੀ ਕੀਤੀ ਸੀ। ਹੁਣ ਮੇਰਾ ਖਿਆਲ ਉਹਦਾ ਕੋਈ ਬੱਕਰਾ ਸ਼ੱਕਰਾ ਵਾਪਸ ਦਵਾਇਆ, ਕੋਈ FIR ਦਿੱਤੀ ਹੈ, ਅਤੇ ਇਹ ਮਾਮਲਾਤ ਜਿਹੜੇ ਨੇ ਉਹ ਚੱਲ ਰਹੇ ਨੇ। ਲੇਕਿਨ ਇਹ ਤੁਸੀਂ ਆਪੇ ਵੇਖ ਲਓ ਇਹਨਾਂ ਦੇ ਕੰਮ, ਕਿ ਇਹ ਹੁਣ ਬੱਕਰਿਆਂ ਨੂੰ ਵੀ ਪੈ ਗਏ ਨੇ। ਇਹਨਾਂ ਨੂੰ ਵੇਖੋ, ਚੋਰੀ ਦੇ ਬੱਕਰੇ ਨਾਲ ਜਾ ਕੇ ਉਹਨਾਂ ਕੁਰਬਾਨੀ ਕਰ ਛੱਡਣੀ। ਮੇਰਾ ਮਤਲਬ ਹੈ ਕਿ ਕੰਮ ਠੀਕ ਹੈ, ਪੂਰੀ ਕੌਮ ਹੀ ਜਿਹੜੀ ਹੈ ਉਹ ਇਸ ਕੰਮ ਨੂੰ ਲੱਗੀ ਹੋਈ ਹੈ। ਕੋਈ ਪੂਰੀ ਕੌਮ ਨੂੰ ਜਿਹੜਾ ਇਸ ਚੀਜ਼ ਦੇ ਉੱਤੇ ਕੋਈ ਫਿਕਰ ਕੋਈ ਨਹੀਂ ਹੈਗੀ ਕਿ ਮਾਮਲਾਤ ਜਿਹੜੇ ਨੇ ਕਿਸ ਪਾਸੇ ਜਾ ਰਹੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਕੁਇਕਲੀ ਰੱਖ ਦਿੰਦੇ। ਉਹ ਖਬਰ ਹੈਗੀ ਜੇ, ਇਹ ਇੰਡੀਆ ਦਾ ਸੂਬਾ ਜੇ ਬਿਹਾਰ। ਹਾਂਜੀ, ਉੱਥੋਂ ਖਬਰ ਹੈ।
ਬਿਹਾਰ ਦੇ ਵਿੱਚ ਖਬਰ ਇਹ ਆਈ ਹੈ ਬਿਹਾਰ ਚੋਂ ਕਿ ਉੱਥੇ ਮੁਸਕਾਨ ਨਾਮੀ ਇੱਕ ਡਾਂਸਰ ਸੀ ਔਰ ਇੱਕ ਪੂਰਾ ਡਾਂਸਰਸ ਦਾ ਜੱਥਾ ਸੀ। ਇਹ ਜਿਹੜਾ ਮੇਰਾ ਮਤਲਬ ਫੈਸਿਲਿਟੀਜ਼ ਦਿੰਦੇ ਨੇ ਆ ਕੇ ਤੁਹਾਡੇ ਕਿਸੇ ਫੰਕਸ਼ਨ ਤੇ ਨੱਚਦੇ ਨੇ ਗਾਉਂਦੇ ਨੇ, ਉਸੇ ਤਰੀਕੇ ਨਾਲ ਡਾਂਸਰਸ ਗਰੁੱਪ ਸੀ। ਉਹ ਆਇਆ, ਉਹਨਾਂ ਦੀ ਮੇਨ ਡਾਂਸਰ ਮੁਸਕਾਨ ਸੀ। ਜਿਸ ਵੇਲੇ ਵਿਆਹ ਦੇ ਮਾਮਲਾਤ ਖਤਮ ਹੋ ਗਏ ਤਾਂ ਉਹਨਾਂ ਕਿਹਾ ਜੀ ਸਾਨੂੰ ਹੁਣ ਲਾਗ ਦਿਓ, ਆਪਣਾ ਲਾਗ ਡੱਡ ਕਰੋ ਸਾਡੇ ਨਾਲ ਅਤੇ ਅਸੀਂ ਇੱਥੋਂ ਜਾਈਏ, ਸਾਨੂੰ ਪੈਸੇ ਸ਼ੈਸੇ ਦਿਓ। ਜਿਹੜੇ ਬਿਹਾਰ ਦੇ ਵਿੱਚ ਪਾਰਟੀ ਸੀ ਦੁੱਲੇ ਵਾਲੀ, ਉਹਨਾਂ ਕਿਹਾ ਵੀ ਨਹੀਂ, ਜਦੋਂ ਤੱਕ ਇੱਥੋਂ ਬਰਾਤ ਜੰਝ ਰਵਾਨਾ ਨਹੀਂ ਹੁੰਦੀ ਤੁਸੀਂ ਨੱਚਦੇ ਰਹਿਣਾ, ਤੁਸੀਂ ਨਹੀਂ ਹਟਣਾ, ਤੁਸੀਂ ਨੱਚਦੇ ਰਹੋ, ਤੁਹਾਡਾ ਨੱਚਣਾ ਬੰਦ ਨਹੀਂ ਹੋਣਾ ਚਾਹੀਦਾ। ਹੋ ਸਕਦਾ ਕਿਸੇ ਨੇ ਸ਼ਰਾਬ ਸ਼ੁਰੂ ਪੀਤਾ ਹੋਏ, ਲੇਕਿਨ ਬਹਰਹਾਲ ਉਹਨਾਂ ਦੇ ਉੱਤੇ ਇਹ ਕਹਿ ਦਿੱਤਾ ਕਿ ਤੁਸੀਂ ਹਰ ਸੂਰਤ ਨੱਚਣਾ ਹੈ। ਇਸੇ ਕੰਮ ਦੇ ਵਿੱਚ ਜਿਹੜੀ ਮੁਸਕਾਨ ਡਾਂਸਰ ਸੀ ਉਹਦੇ ਨਾਲ ਉਹਨਾਂ ਨੇ ਕੋਈ ਬਦਤਮੀਜ਼ੀ ਕੀਤੀ, ਉਹਨੂੰ ਜ਼ਖਮੀ ਕਰ ਦਿੱਤਾ। ਖੈਰ ਉਹਨਾਂ ਨੂੰ ਲੈ ਕੇ ਉਹ ਡਾਂਸਰਸ ਗਰੁੱਪ ਜਿਹੜਾ ਉਹ ਹਸਪਤਾਲ ਚਲਾ ਗਿਆ। ਹਸਪਤਾਲੋਂ ਮਰਮ ਪੱਟੀ ਕਰਾ ਕੇ ਉਹਨਾਂ ਵਾਪਸ ਬਰਾਤ 'ਤੇ ਹਮਲਾ ਕਰ ਛੱਡਿਆ। ਹਾਂਜੀ ਦਰੁਸਤ ਸੁਣ ਰਹੇ ਹੋ, ਉਹਨਾਂ ਨੇ ਵਾਪਸ ਬਰਾਤ 'ਤੇ ਡਾਂਸਰ ਗਰੁੱਪ ਨੇ ਹਮਲਾ ਕਰ ਦਿੱਤਾ। ਉੱਥੇ ਉਹਨਾਂ ਇੱਕ ਤੇ ਕੁਟਾਪਾ ਚਾੜਿਆ ਪੂਰੀ ਬਰਾਤ ਨੂੰ, ਅਤੇ ਨਾਲ ਉਹਨਾਂ ਨੇ ਲਾੜਾ ਦੁਲਾ ਜਿਹੜਾ ਉਹਨੂੰ ਚੁੱਕ ਕੇ ਨਾਲ ਲੈ ਗਏ। 8 ਘੰਟੇ ਲਾੜਾ ਜਿਹੜਾ ਉਹ ਗਾਇਬ ਰਿਹਾ। ਬਹਰਹਾਲ ਫਿਰ ਪੁਲਿਸ ਨੇ ਉਹਨੂੰ ਬਰਾਮਦ ਕਰ ਲਿਆ। ਅਤੇ ਇਸ ਲਈ ਸਿਰਫ ਦੱਸਣਾ ਤੁਹਾਨੂੰ ਇਹ ਹੈ ਵੀ ਜਿਸ ਵੇਲੇ ਜ਼ੁਲਮ ਕਰਦੇ ਹੋ ਸਮਝ ਲਓ ਕਈ ਵਾਰੀ ਚੋਰਾਂ ਨੂੰ ਵਾਪਸ ਮੋਰ ਵੀ ਪੈ ਸਕਦੇ ਨੇ, ਅਤੇ ਬੰਦੇ ਦੇ ਪੁੱਤਰ ਰਿਹਾ ਕਰੋ। ਲਓ ਜੀ, ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖ।